ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡੇ ਕੋਲ ਕੁਝ ਫੇਸਬੁੱਕ ਕਮੈਂਟ ਆਏ ਹਨ ਜੀ। ਪਹਿਲਾ ਆਇਆ ਹੈ ਵੀਰ ਗੁਰਜੀਤ ਸਿੰਘ ਜੀ ਨੇ ਆਰਐਸਐਸ ਦੇ ਪੰਜਾਬ 'ਚ ਹਥਿਆਰਾਂ ਨਾਲ ਮਾਰਚ ਕਰਨ ਵਾਲੀ ਵੀਡੀਓ ਤੇ ਕੀਤਾ ਹੈ। ਇਹ ਲਿਖਦੇ ਹਨ, ਸਹੀ ਗੱਲ ਹੈ, ਜੇ ਇਹੋ ਕੁਝ ਸਿੱਖ ਕੌਮ ਕਰਦੀ ਤਾਂ ਸਾਰੇ ਇੰਡੀਅਨ ਮੀਡੀਆ ਨੇ ਸਾਨੂੰ ਬੁਰਾ ਵਿਖਾਉਣਾ ਸੀ ਕਿ ਸਿੱਖ ਫਿਰ ਹਥਿਆਰਬੰਦ ਹੋ ਰਹੇ ਨੇ। ਉਦਾਂ ਦਾ ਭਾਵੇਂ ਇਹਨਾਂ ਆਰਐਸਐਸ ਵਾਲਿਆਂ ਦੇ ਹੱਥ 'ਚ AK-47 ਫੜਾ ਦਿਓ, ਪਰ ਜਿਗਰਾ ਕਿੱਥੋਂ ਆਓ। ਇਹਨਾਂ ਦੀ ਹਿਸਟਰੀ 'ਚ ਭਗਵਾਨ ਰਾਮ ਜੀ ਨੇ ਵੀ ਵਾਨਰ ਸੈਨਾ ਦੀ ਮਦਦ ਲਈ ਸੀ ਸੀਤਾ ਮਾਤਾ ਨੂੰ ਬਚਾਉਣ ਲਈ। ਇਹਨਾਂ ਨੂੰ ਵੀ ਵਾਨਰ ਸੈਨਾ ਦਾ ਸਹਾਰਾ ਲੈਣਾ ਚਾਹੀਦਾ ਹੈ। ਲੋੜ ਪੈਣ ਤੇ ਰਾਮ ਜੀ ਨਾਲ ਵੀ ਕੋਈ ਨਹੀਂ ਸੀ ਖੜਿਆ, ਇਹਨਾਂ ਨਾਲ ਵੀ ਨਹੀਂ ਖੜਨਾ। ਸੋ ਆਰਐਸਐਸ ਜਲਦੀ ਇਹਨਾਂ ਦੀ ਭਰਤੀ ਸ਼ੁਰੂ ਕਰੇ ਜੀ। ਡਾਕਟਰ ਸਾਹਿਬ ਵੀਰ ਗੁਰਜੀਤ ਸਿੰਘ ਜੀ ਦਾ ਧੰਨਵਾਦ, ਉਹਨਾਂ ਨੇ ਕਾਮੈਂਟ ਕੀਤਾ। ਦੇਖੋ, ਅਸੀਂ ਇਸ ਯਤਨ ਦੇ ਵਿੱਚ ਹਮੇਸ਼ਾ ਹੀ ਆਪਣਾ ਥੋੜ੍ਹਾ ਬਹੁਤ ਯੋਗਦਾਨ ਪਾਉਂਦੇ ਹਾਂ ਕਿ ਵੀ ਜਿਹੜੀਆਂ ਹੈਪਨਿੰਗਸ ਉੱਥੇ ਹੁੰਦੀਆਂ ਨੇ, ਜਿਨ੍ਹਾਂ ਨੂੰ ਬਹੁਤ ਵਾਰੀ ਉੱਥੇ ਕਿਸੇ ਮੀਡੀਆ ਦੇ ਖੂੰਜੇ ਦੇ ਵਿੱਚ ਕੋਈ ਅੱਧੇ ਕਾਲਮ ਦੀ ਖਬਰ ਲੱਗੀ ਹੁੰਦੀ ਹੈ, ਕਈਆਂ ਨੇ ਉਹਨੂੰ ਬਿਲਕੁਲ ਇਗਨੋਰ ਕੀਤਾ ਹੁੰਦਾ, ਕਿ ਅਸੀਂ ਉਹਨੂੰ ਹਾਈਲਾਈਟ ਕਰੀਏ ਕਿ ਕਿਵੇਂ ਉਸ ਸਿਸਟਮ ਦੇ ਵਿੱਚ ਦੋ ਕਾਨੂੰਨ ਨੇ, ਇੱਕ ਬਹੁ ਗਿਣਤੀ ਦੇ ਲਈ ਹੈ, ਇੱਕ ਘੱਟ ਗਿਣਤੀਆਂ ਦੇ ਲਈ ਹੈ ਜੀ। ਹੁਣ ਹਥਿਆਰਾਂ ਦਾ, ਫਾਇਰ ਆਰਮਸ, ਬੰਦੂਕਾਂ, ਪਿਸਤੌਲ, ਉਹਨਾਂ ਦਾ ਡਿਸਪਲੇ ਪਬਲਿਕਲੀ ਅਗੇਂਸਟ ਦਾ ਲਾਅ ਹੈ ਜੀ ਜੀ। ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਹੈ। ਪੰਜਾਬ ਦੇ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਮਾਰਚ ਕੀਤੇ, ਲੇਕਿਨ ਕੋਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਰੋਕਿਆ ਨਹੀਂ। ਜਦੋਂ ਇਸ ਦੇ ਖਿਲਾਫ ਮੰਗ ਵੀ ਉੱਠੀ, ਫਿਰ ਵੀ ਉਹਨਾਂ ਨੇ ਕੋਈ ਕੇਸ ਰਜਿਸਟਰ ਨਹੀਂ ਕੀਤਾ। ਔਰ ਅਸੀਂ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਦਲ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਬੜੇ ਹੌਸਲੇ ਦੇ ਨਾਲ ਇਸ ਦੇ ਖਿਲਾਫ ਪ੍ਰੋਟੈਸਟ ਵੀ ਕੀਤਾ ਔਰ ਆਵਾਜ਼ ਵੀ ਹਾਈਲਾਈਟ ਕੀਤੀ। ਸੋ ਅਸੀਂ ਸਮਝਦੇ ਹਾਂ ਵੀ ਇਹ ਬੁਰਛਾਗਰਦੀ ਦਾ ਨੰਗਾ ਨਾਚ ਸੀ ਔਰ ਇਸ ਸਾਰਾ ਜਿਹੜਾ ਰੁਝਾਨ ਹੈ ਇਸ ਵੇਲੇ, ਇਹ ਸਿੱਖਾਂ ਨੂੰ ਇੰਟੀਮੀਡੇਟ ਕਰਨ, ਡਰਾਉਣ ਦੇ ਲਈ ਜਿਹੜਾ ਔਰ ਪੂਰੀ ਤੇਜ਼ੀ ਦੇ ਨਾਲ ਇਸ ਸਾਰੀ ਕਲਾਸ ਨੂੰ ਲਾਮਬੰਦ, ਹਥਿਆਰਬੰਦ ਕੀਤਾ ਜਾ ਰਿਹਾ ਜੀ। ਇਹਨਾਂ ਨੇ, ਵੀਰ ਗੁਰਜੀਤ ਸਿੰਘ ਜੀ ਨੇ ਬੇਸ਼ੱਕ ਇਹ ਕਿਹਾ ਹੈ ਕਿ ਵੀ ਇਹਨਾਂ ਦੇ ਹੱਥ 'ਚ ਭਾਵੇਂ AK-47 ਫੜਾ ਦਿਓ, ਚਲਾਣ ਦਾ ਜਿਗਰਾ ਕਿੱਥੇ ਆਏਗਾ, ਇਹ ਗੱਲ ਠੀਕ ਹੈ। ਲੇਕਿਨ ਜਦੋਂ ਪਾਵਰ ਜਿਹਦੇ ਕੋਲ ਹੁੰਦੀ ਹੈ, ਨਵੰਬਰ 84 ਦੇ ਵਿੱਚ ਜਿਉਂਦੇ ਸਾੜਨ ਦੇ ਜਿਗਰੇ ਕਿੱਥੋਂ ਆਏ, ਸਿੱਖ ਬੀਬੀਆਂ ਦੀ ਬੇਹੁਰਮਤੀ ਕਰਨ ਦਾ ਜਿਗਰਾ ਕਿੱਥੋਂ ਆਇਆ, ਹਜ਼ਾਰਾਂ ਦੀ ਗਿਣਤੀ 'ਚ ਮਾਰ ਕੇ ਐਵੀਡੈਂਸ ਸਾਰੀ ਵਾਈਪ ਆਊਟ ਕਰਕੇ ਔਰ ਕਿਸੇ ਨੂੰ ਸਜ਼ਾ ਨਾ ਦੇਣ ਦਾ ਜਿਗਰਾ ਕਿੱਥੋਂ ਆਇਆ ਜੀ ਜੀ। ਸੋ ਇਹ ਵੀ ਇੱਕ ਸਾਨੂੰ ਕਈ ਵਾਰੀ ਭੁਲੇਖਾ ਹੈ। ਔਰ ਮੈਂ ਇੱਕ ਬਜ਼ੁਰਗ ਸਨ ਫਰੀਮੌਂਟ, ਕਾਫੀ ਦੇਰ ਦੀ ਗੱਲ ਹੈ, ਤੇ ਉਹ ਕਹਿਣ ਲੱਗੇ ਜੀ ਮੈਂ ਆਪਣੇ ਊਧਮ ਸਿੰਘ ਨਾਗੋਕੇ ਜਥੇਦਾਰ, ਉਹ ਬਜ਼ੁਰਗ ਖਡੂਰ ਸਾਹਿਬ ਏਰੀਆ ਨਾਲ ਸੰਬੰਧਿਤ ਸਨ, ਵੀ ਮੈਂ ਉਹਨਾਂ ਦਾ ਟੀਚਰ ਵੀ ਰਿਹਾ ਜੀ। ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਹੈ, 20-22 ਸਾਲ ਪਹਿਲਾਂ ਦੀ। ਤੇ ਕਹਿੰਦੇ ਵੀ ਜਦੋਂ 47 'ਚ ਗਿਆਨੀ ਕਰਤਾਰ ਸਿੰਘ ਜਾਂ ਦੂਸਰੇ ਦੋ ਗਰੁੱਪ ਸੀ, ਕੋਈ ਵਿੱਚੋਂ ਵਿੱਚ ਕਹਿੰਦੇ ਵੀ ਸੀ ਸਿੱਖ ਸਟੇਟ ਲੈ ਲਈਏ, ਕੋਈ ਦੂਸਰੇ ਕਹਿੰਦੇ ਸੀ ਕਿ ਵੀ ਨਹੀਂ। ਊਧਮ ਸਿੰਘ ਨਾਗੋਕੇ ਉਹਨਾਂ 'ਚੋਂ ਸੀ ਜਿਹੜਾ ਪੂਰਾ ਨੈਸ਼ਨਲਿਸਟ ਸਿੱਖ ਬਣਿਆ ਸੀ, ਗਾਂਧੀ ਦਾ ਫਾਲੋ, ਹਾਲਾਂਕਿ ਬਹੁਤ ਵੱਡਾ ਜਥੇਦਾਰ ਸੀ, ਉਹ ਬੜੇ ਦਲੇਰ ਧੜੱਲੇਦਾਰ। ਤੇ ਕਹਿੰਦਾ ਵੀ ਮੈਂ ਉਹਨੂੰ ਕਿਹਾ, ਮੈਂ ਸਟੂਡੈਂਟ ਸੀ, ਮੈਨੂੰ ਮਿਲਣ ਆਇਆ, ਕਿ ਤੁਸੀਂ ਇਹ ਗਲਤੀ ਤਾਂ ਨਹੀਂ ਕਰ ਰਹੇ ਕਿ ਵੀ ਤੁਸੀਂ ਕਾਂਗਰਸ ਤੇ ਇਹਨਾਂ ਤੇ ਇੰਨਾ ਇਤਬਾਰ ਕਰ ਰਹੇ ਹੋ, ਅੰਗਰੇਜ਼ਾਂ ਨਾਲ ਹੁਣ ਕੁਝ ਮਿਲ ਮਿਲਾ ਕੇ ਲੈ ਲਓ, ਕੱਲ ਨੂੰ ਜਦੋਂ ਸਾਡੇ ਹੱਥ 'ਚ ਕੁਛ ਨਾ ਰਿਹਾ, ਇਹਨਾਂ ਕੋਲ ਆ ਗਿਆ, ਤੇ ਇਹ ਜਿਹੜੇ ਨੇ ਸਾਡੇ ਨਾਲ ਧੋਖਾ ਨਾ ਕਰਨ। ਉਹਨਾਂ ਦੀ ਜ਼ਬਾਨੀ ਹੈ, ਉਹ ਕਹਿੰਦੇ ਜੀ ਜਥੇਦਾਰ ਮੈਨੂੰ ਕਹਿੰਦੇ ਲਓ ਮਾਸਟਰ ਜੀ ਹੱਦ ਹੋ ਗਈ। ਇਹ ਕਹਿੰਦਾ ਬਈਏ 5-5 ਫੁੱਟੇ ਮਾਰ ਛਿੱਤਰ ਇਹਨਾਂ ਨੂੰ ਕਹਿੰਦਾ ਅਸੀਂ ਟਪਾ ਦਿਆਂਗੇ ਪਰੇ ਜਮਨਾ ਜੀ। ਤੇ ਉਹ ਮੈਨੂੰ ਕਹਿੰਦਾ ਜੀ ਅੱਜ ਮਤਲਬ ਇਹ ਮੈਨੂੰ ਇਹ ਹੈਰਾਨੀ ਹੁੰਦੀ ਹੈ ਵੀ ਇਸ ਕਿਸਮ ਦੀ ਸੋਚ ਸੀ ਸਾਡੇ ਉਸ ਵੇਲੇ ਦੀ, ਕਹਿੰਦੇ ਭਾਵੇਂ ਮੇਰਾ ਹੀ ਸਟੂਡੈਂਟ ਸੀ। ਸੋ ਉਹਨਾਂ ਨੂੰ ਇਹ ਗੱਲ ਭੁੱਲ ਜਾਂਦੀ ਸੀ ਜਾਂ ਭੁੱਲ ਗਈ ਕਿ ਅਲਟੀਮੇਟਲੀ ਛਿੱਤਰ ਉਹਦੇ ਕੋਲ ਹੀ ਹੁੰਦਾ ਜਿਹਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਜਿਹਦੇ ਕੋਲ ਐਡਮਿਨਿਸਟ੍ਰੇਸ਼ਨ ਹੈ, ਜਿਹਦੇ ਕੋਲ ਤੁਹਾਡੇ ਤਾਂ ਹਥਿਆਰ ਜਿਨ੍ਹਾਂ ਦੇ ਕੋਲ ਸੀ, ਉਹਨਾਂ ਕੋਲੋਂ ਵੀ ਨਵੰਬਰ 84 'ਚ ਪਹਿਲਾਂ ਪੁਲਿਸ ਪਾਰਟੀ ਆਉਂਦੀ ਸੀ, ਕਹਿੰਦੀ ਸੀ ਜੀ ਹਥਿਆਰ ਜਿਹੜੇ ਨੇ ਦੇ ਦਿਓ, ਅਸੀਂ ਤੁਹਾਨੂੰ ਪ੍ਰੋਟੈਕਟ ਕਰਦੇ। ਉਹ ਜੇ ਨਾ ਦਿੰਦੇ ਤਾਂ ਪੁਲਿਸ ਨੇ ਮਾਰਨਾ ਸੀ ਉਹਨਾਂ ਨੂੰ, ਉਹਨਾਂ ਨੇ ਦੇ ਦਿੱਤੇ। ਉਹ ਆ ਕੇ ਮੌਬ ਨੂੰ ਕਹਿੰਦੇ ਸੀ ਜਾਓ ਭਾਈ ਇਹਨਾਂ ਨੂੰ ਫੜ ਲਓ। ਸੋ ਮੈਂ ਸਮਝਦਾ ਵੀ ਸਾਨੂੰ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਵੀ ਇਹ ਹੁਣ ਇਹ ਜਿਵੇਂ ਭੋਏ ਚੜੇ ਹੋਏ ਨੇ, ਇਹ ਕਿਸੇ ਹੱਦ ਤੱਕ ਵੀ ਜਾਣਗੇ। ਸੋ ਸਾਨੂੰ ਆਪਣੀ ਰੱਖਿਆ ਆਪ ਕਰਨ ਦਾ, ਜਿਵੇਂ ਇੱਕ ਬੀਬੀ ਜੀ ਨੇ ਲਿਖਿਆ ਸੀ, ਸੈਲਫ ਡਿਫੈਂਸ, ਆਪਣੀ ਤਿਆਰੀ। ਔਰ ਜਿਹੜਾ ਪਿੰਡਾਂ ਵਾਲੇ ਰਿਪੀਟ ਕਰਦੇ ਹੁੰਦੇ ਸੀ ਵੀ ਜਿੰਨੇ ਹਥਿਆਰ ਚੁੱਕੇ ਜਾਂਦੇ ਨੇ ਚੁੱਕੋ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ, ਉਹ ਬੇਸਿਕ ਰਾਈਟ ਹੈ। ਅਮਰੀਕਾ ਦੇ ਵਿੱਚ ਵੀ ਸੈਕੰਡ ਅਮੈਂਡਮੈਂਟ ਤੁਹਾਨੂੰ ਉਹ ਰਾਈਟ ਦਿੰਦੀ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦਾ।
ਸੋ ਇਹਨਾਂ ਦਾ ਵੀਰ ਗੁਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਿੱਖ ਹਿੰਦੂ ਬ੍ਰਦਰਹੁੱਡ ਨੇ ਫੇਸਬੁੱਕ ਤੇ ਲਿਖਿਆ ਹੈ ਕਿ ਜੇ ਪਿੰਡਰਾਂ ਵਾਲੇ ਜੋ ਕਿ ਲੋੜ ਨਾਲੋਂ ਵੱਧ ਧਾਰਮਿਕ ਸੀ ਪੰਜਾਬ 'ਚ ਨਾ ਜੰਮਦਾ ਤਾਂ ਅਸੀਂ ਇੰਡੀਆ 'ਚ ਬੜੀ ਸ਼ਾਂਤੀ ਨਾਲ ਰਹਿ ਰਹੇ ਹੋਣਾ ਸੀ। ਇਹਨਾਂ ਵਰਗੇ ਲੋਕਾਂ ਨੇ ਪੰਜਾਬ ਦੇ ਲੋਕਾਂ 'ਚ ਵੰਡੀਆਂ ਪਾ ਦਿੱਤੀਆਂ ਹਨ। ਜੀ ਡਾਕਟਰ ਸਾਹਿਬ, ਦੇਖੋ ਨਾ ਹੀ ਜਿਹੜਾ ਉਹ ਡਿਸੈਪਟਿਵ ਹੈ ਸਿੱਖ ਹਿੰਦੂ ਬ੍ਰਦਰਹੁੱਡ, ਔਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਇਸ ਵੇਲੇ ਇੰਨੇ ਜਾਲੀ ਆਈਡੀਆਂ ਦੇ ਨਾਲ ਸਿੱਖ ਨਾਵਾਂ ਵਾਲੀਆਂ ਵੀ, ਇਹ ਤਾਂ ਚਲੋ ਇਹਨਾਂ ਨੇ ਸਿੱਖ ਹਿੰਦੂ ਬ੍ਰਦਰਹੁੱਡ ਦੇ ਨਾਲ ਹੀ ਜ਼ਾਹਰ ਕੀਤਾ ਵੀ ਇਹਨਾਂ ਦਾ ਏਜੰਡਾ ਕੀ ਹੈ ਜੀ। ਈਵਨ ਜਿਹੜੀ ਲక్ష్ਮੀਕਾਂਤ ਚਾਵਲਾ ਦੀ ਮੈਂ ਸਟੇਟਮੈਂਟ ਦਾ ਜ਼ਿਕਰ ਕੀਤਾ ਹੈ, ਪੰਜਾਬ ਸਪੈਕਟਰਮ ਨੇ ਉਹ ਕੈਰੀ ਕੀਤੀ ਹੈ ਨਿਊਜ਼, ਉਹਦੇ ਥੱਲੇ ਇੱਕ ਨੇ ਉਵੇਂ ਹੀ ਲਾਈਨ ਲਈ ਜਿਵੇਂ ਅਸੀਂ ਇੰਟਰਪ੍ਰੇਟ ਕੀਤਾ, ਤੇ ਉਹਦੇ ਥੱਲੇ ਘੱਟੋ ਘੱਟ ਇੰਨੇ ਕੁ ਸਿੱਖ ਨਾਵਾਂ ਵਾਲਿਆਂ ਨੇ ਉਹਨੂੰ ਫੰਡਾਮੈਂਟਲਿਸਟ ਕਿਹਾ ਹੈ ਕਿ ਜੀ ਤੂੰ ਇਵੇਂ ਕਿਉਂ ਲਿਖਿਆ ਜਾਂ ਇਵੇਂ ਕਿਉਂ ਕਿਹਾ। ਉਹ ਸਾਰੇ ਹਿੰਦੂ ਨੇ, ਮਤਲਬ ਕੋਈ ਉਹਨਾਂ 'ਚ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਸਿੱਖ ਹਿੰਦੂ ਬ੍ਰਦਰਹੁੱਡ ਦੇ ਨਾਂ ਥੱਲੇ ਇਹ ਕਹਿਣਾ ਚਾਹੁੰਦਾ ਹੈ ਕਿ ਜੇ ਪਿੰਡਾਂ ਵਾਲਿਆਂ ਨੇ ਆ ਕੇ ਜਿਹੜੀ ਹੈ ਉਹ ਖਰਾਬੀ ਕੀਤੀ, ਨਹੀਂ ਤਾਂ ਬਹੁਤ ਵਧੀਆ ਹੋ ਰਿਹਾ। ਜਦੋਂ ਇਹ ਕਹਿ ਰਹੇ ਜੀ ਬੜੇ ਅਮਨ ਮਾਨ ਨਾਲ ਰਹਿ ਰਹੇ ਸੀ, ਫਿਰ ਇਹਨਾਂ ਦਾ ਮਤਲਬ ਇਹ ਹੁੰਦਾ ਵੀ ਅਸੀਂ ਤਾਂ ਤੁਹਾਨੂੰ ਜਿਹੜਾ ਹੈ ਉਹ ਆਪਣੇ ਵਿੱਚ ਜਜ਼ਬ ਆਲਮੋਸਟ ਕਰ ਲਿਆ ਸੀ। ਉਹ ਤਾਂ ਪਿੰਡਾਂ ਵਾਲੇ ਆਏ ਔਰ ਉਹਨਾਂ ਨੇ ਤੁਹਾਨੂੰ ਅਵੇਅਰ ਕਰਾਇਆ ਵੀ ਤੁਸੀਂ ਸ਼ੇਰਾਂ ਦੇ ਪੁੱਤ ਹੋ ਔਰ ਤੁਸੀਂ ਸਾਡੇ ਉਸ ਜਵਾੜੇ 'ਚੋਂ ਨਿਕਲ ਗਏ ਜਿਹੜਾ ਕਿ ਅਸੀਂ ਐਨ ਸਵਾਲੋ ਤੁਹਾਨੂੰ ਕਰਨ ਵਾਲੇ ਸੀ। ਸੋ ਇਹ ਜ਼ਹਿਨੀਅਤ ਹੈ ਜਿਹੜੀ ਦੱਸਦੀ ਹੈ, ਔਰ ਇਸ ਨੂੰ ਜਦੋਂ ਤੁਸੀਂ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਪੋਲੀਟੀਕਲ ਸੇਇੰਗਸ, ਉਹਨਾਂ ਦੇ ਵੱਡੇ ਵੱਡੇ ਲਾਰਡ ਸਵਰਾਜ ਪੌਲ ਹਾਊਸ ਆਫ ਲਾਰਡ 'ਚ ਹੈ, ਮੈਨੂੰ ਅੱਜ ਟਾਈਮ ਨਹੀਂ ਮਿਲਿਆ, ਮੈਂ ਡਿਸਕਸ ਉਹਦੀ ਕਰਨੀ ਸੀ ਸਟੇਟਮੈਂਟ, ਉਹ ਇੰਗਲੈਂਡ 'ਚ ਕਹਿ ਰਿਹਾ ਹੈ ਉੱਥੇ ਹਾਊਸ ਆਫ ਲਾਰਡ 'ਚ ਖਲੋ ਕੇ ਕਿ ਜੀ ਇੰਗਲੈਂਡ ਗਵਰਨਮੈਂਟ ਕੋਈ ਏਡੀ ਸਲਾਹ ਮਸ਼ਵਰਾ ਨਾ ਦੇ ਇੰਡੀਆ ਨੂੰ, ਸਾਡੀ ਬਹੁਤ ਵੱਡੀ ਡੈਮੋਕ੍ਰੇਸੀ ਹੈ, ਕਸ਼ਮੀਰ ਬਾਰੇ ਵੀ ਸਾਨੂੰ ਪਤਾ ਹੈ ਅਸੀਂ ਕੀ ਕਰਨਾ, ਉਹ ਭਾਰਤ ਦਾ ਅਤੁੱਟ ਟੰਗ ਹੈ। ਹੁਣ ਐਂ ਲੱਗਦਾ ਵੀ ਉਹ ਜਿਵੇਂ ਨਾਗਪੁਰ ਦੇ RSS ਦੇ ਇਕੱਠ 'ਚ ਬੋਲ ਰਹੇ, ਔਰ ਹਾਲਾਂਕਿ ਬੜਾ ਵੱਡਾ ਨਾਂ ਹੈ ਲਾਰਡ ਸਵਰਾਜ ਪੌਲ, ਉਹ ਇੱਥੇ ਬੋਲ ਰਿਹਾ ਹੈ। ਬਾਕੀ ਥਾਵਾਂ ਦੇ ਉੱਤੇ ਇਹਨਾਂ ਦਾ ਜਿਹੜਾ UN ਦੇ ਵਿੱਚ ਰਿਪਰੈਜ਼ੈਂਟੇਟਿਵ ਹੈ ਇੰਡੀਅਨ ਗਵਰਨਮੈਂਟ ਦਾ, ਉਹ UN ਸਿਕਿਉਰਿਟੀ ਕਾਉਂਸਲ 'ਚ ਕਹਿ ਰਿਹਾ ਹੈ ਕਿ ਜੀ ਇਹ ਟੈਰਰਿਜ਼ਮ ਨੂੰ ਨੱਥ ਪਾਓ, ਇਹ ਜਿਹੜਾ ਇੰਟਰਨੈਸ਼ਨਲੀ ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ ਦੂਜੇ। ਸੋ ਮਤਲਬ ਜਿਹੜੇ ਆਪ ਟੈਰਰਿਸਟ ਨੇ, ਆਪ ਦਹਿਸ਼ਤਗਰਦੀ ਕਰਦੇ ਨੇ, ਆਪ ਗੁੰਡਿਆਂ ਦਾ ਜਿਹੜਾ ਸਾਰਾ ਐਲੀਮੈਂਟ, ਨਰਿੰਦਰ ਮੋਦੀ ਮਰਡਰਰ ਔਰ ਕਿਲਰ, ਔਰ ਅਮਿਤ ਸ਼ਾਹ ਜਿਹੜਾ ਉਹਦਾ ਸਾਥੀ, ਉਹ ਸਾਰੇ ਅੱਜ ਗਵਰਨਮੈਂਟ ਰਨ ਕਰ ਰਹੇ ਨੇ। ਇਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਹੁਣ ਦੱਸ ਰਹੇ ਨੇ ਜੀ ਕਿ ਟੈਰਰਿਜ਼ਮ ਕੀ ਹੈ, ਤੇ ਸਵਰਾਜ ਪੌਲ ਜਿਹੜਾ ਉਹ ਇੰਗਲੈਂਡ ਦੀ ਪਾਰਲੀਮੈਂਟ 'ਚ ਦੱਸ ਰਿਹਾ ਹੈ ਕਿ ਜੀ ਬਿਲਕੁਲ ਇੰਟਰਫੀਅਰ ਨਾ ਕਰੋ, ਵੀ ਨੋ ਹਾਊ ਟੂ ਹੈਂਡਲ ਇਟ। ਸੋ ਇਹ ਬ੍ਰਦਰਹੁੱਡ ਤੇ ਇਸ ਕਿਸਮ ਦੇ ਡਰਾਮੇ ਜਿਹੜੇ ਨੇ ਸਭ ਹਿੰਦੂਤਵੀ ਫਰੰਟ ਨੇ, ਔਰ ਇਹਨਾਂ ਦਾ ਇਹੀ ਏਜੰਡਾ ਹੈ ਕਿ ਕਿਵੇਂ ਕਨਫਿਊਜ਼ਨ ਪੈਦਾ ਕਰਕੇ ਜਾਂ ਜਿਹੜਾ ਕੋਈ ਡਿਸੈਂਟਿੰਗ ਵਿਊ ਰੱਖਦਾ ਹੈ ਉਹਨੂੰ ਦੌੜਾਉਣਾ ਕਿਵੇਂ ਹੈ, ਉਹਦੇ ਖਿਲਾਫ ਹੋ ਜਾਂਦੇ ਨੇ, ਉਹਦੇ ਪਿੱਛੇ ਪੈ ਜਾਂਦੇ ਨੇ। ਜੀ ਡਾਕਟਰ ਸਾਹਿਬ, ਸੁਣਾ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।